ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪੁਰਾਤਨ ਸਮੇਂ ਜਦੋਂ ਵੀ ਸਿੱਖ ਕੌਮ ਤੇ ਭੀੜ ਬਣੀ ਹੈ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ 5 ਪਿਆਰਿਆਂ ਨੂੰ ਬਖਸ਼ੇ ਹੋਏ ਮਾਨ ਅਨੁਸਾਰ 5 ਪਿਆਰਿਆਂ ਦੇ ਰੂਪ ਵਿੱਚ 5 ਤਿਆਰ ਬਰ ਤਿਆਰ ਸਿੰਘਾਂ ਵੱਲੋਂ ਸਿੱਖ ਕੌਮ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਸੇ ਹੀ ਸਿਧਾਂਤ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੰਮ੍ਰਿਤ ਛਕਾਉਣ ਵਾਲੇ 5 ਪਿਆਰਿਆਂ ਨੇ ਆਪਣੇ ਫਰਜ਼ ਦੀ ਪਹਿਚਾਣ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਵੱਲੋਂ ਨਕਾਰੇ ਜਾ ਚੁੱਕੇ ਜਥੇਦਾਰ ਨੂੰ ਬਦਲਣ ਦਾ ਅਲਟੀਮੇਟਮ ਦਿੱਤਾ ਸੀ, ਜਿਸ ਤੇ ਅਮਲ ਕਰਨ ਦੀ ਬਜਾਏ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ 5 ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ 5 ਪਿਆਰਿਆਂ ਦੇ ਰੁਤਬੇ ਅਤੇ ਸਤਿਕਾਰ ਨੂੰ ਭਾਰੀ ਸੱਟ ਮਾਰੀ ਗਈ ਹੈ। ਵਿਊਅਰਸ, ਅੱਜ ਅਸੀਂ ਇਸ ਵਿਸ਼ੇ ਤੇ ਅਤੇ ਜਿਸ ਤਰ੍ਹਾਂ ਪਿਛਲੇ ਦਿਨੀ ਪਠਾਨਕੋਟ 'ਚ ਹਵਾਈ ਫੌਜ ਦੇ 에ਅਰ ਫੋਰਸ ਨੇ ਅੱਤਵਾਦੀ ਹਮਲਾ ਕੀਤਾ ਹੈ, ਭਾਰਤੀ ਫੌਜ ਨੇ ਇਮਾਰਤ 'ਚ ਲੁਕੇ ਬੈਠੇ ਅੱਤਵਾਦੀਆਂ ਨੂੰ ਢੇਰ ਕਰਨ ਦੀ ਇਮਾਰਤ ਨੂੰ ਟੈਂਕ ਨਾਲ ਉਡਾਇਆ, ਜਿਸ ਤੋਂ ਬਾਅਦ ਕੰਟੀਨ ਵਾਲੀ ਇਮਾਰਤ ਦੇ ਮਲਬੇ 'ਚੋਂ 2 ਅੱਤਵਾਦੀਆਂ ਦੀ ਲਾਸ਼ਾਂ ਮਿਲਣ ਦੀ ਸੂਚਨਾ ਮਿਲੀ ਹੈ। ਇਸੇ ਕੰਟੀਨ 'ਚੋਂ ਬੀਤੇ 3 ਦਿਨਾਂ ਤੋਂ ਰੁਕ ਕੇ ਗੋਲਾਬਾਰੀ ਹੋ ਰਹੀ ਸੀ। ਸੋ ਵੀਅਰਸ, ਜਿਹੜਾ ਇਹ ਅੱਤਵਾਦੀ ਹਮਲਾ ਸੀਗਾ, ਇਸ ਦੇ ਲਈ ਯੂਨਾਈਟਿਡ ਜਿਹਾਦ ਕਾਉਂਸਲ ਨੇ ਆਪਣੀ ਜ਼ਿੰਮੇਵਾਰੀ ਲਈ ਹੈ। ਪਰ ਹਮੇਸ਼ਾ ਟੀਵੀ 84 ਦੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਘਟਨਾਕ੍ਰਮ ਦੀ ਸੱਚਾਈ ਦੀ ਤਹਿ ਤੱਕ ਜਾਈਏ, ਜਾਣੀਏ ਕਿ ਇਹ ਘਟਨਾਕ੍ਰਮ ਪਿੱਛੇ ਕੀ ਫੈਕਟਸ ਹਨ, ਕਿਸ ਦਾ ਹੱਥ ਹੈ, ਕਿਹੜੇ ਲੂਪ ਹੋਲਸ ਹਨ, ਕਿਸ ਦਾ ਇਸ ਨੂੰ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ। ਸੋ ਅੱਜ ਅਸੀਂ ਇਹਨਾਂ 2 ਮੁੱਦਿਆਂ ਸੰਬੰਧੀ 2 ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਇਹਨਾਂ ਮੁੱਦਿਆਂ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ 5 ਜਨਵਰੀ ਦੀ ਸਵੇਰ ਹੈ, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਸਭ ਤੋਂ ਪਹਿਲਾਂ ਇਸ ਦਿਨ ਦੇ ਮੌਕੇ ਤੁਸੀਂ ਸਾਡੀ ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਮੁੱਚੇ ਸਿੱਖ ਜਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਾਤਸ਼ਾਹ ਦਾ ਜਿਹੜਾ ਅੱਜ ਆਗਮਨ ਪੁਰਬ ਆ, ਪ੍ਰਕਾਸ਼ ਪੁਰਬ ਆ ਜੀ, ਇਹਦੀ ਵਧਾਈ ਦਿੰਦਾ ਹੋਇਆ ਇਹ ਕਹਿਣਾ ਚਾਹਾਂਗਾ ਕਿ ਜਿੱਥੇ ਅੱਜ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ, ਉੱਥੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਜਿਹੜਾ ਅਸਲੀ ਨਾਨਕਸ਼ਾਹੀ ਕੈਲੰਡਰ ਵਾ, ਜਿਹਦੇ ਅਨੁਸਾਰ ਅੱਜ ਦਾ ਦਿਨ ਗੁਰਪੁਰਬ ਦੇ ਵਿੱਚ ਆਉਂਦਾ ਹੈ, ਉਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਦਿਨ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਰਾ ਦੇਣ ਦਾ ਜਿਹੜਾ ਹੈਗਾ ਯਤਨ ਵੀ ਕਰੀਏ, ਤਾਂ ਕਿ ਸਾਡੀ ਸਿੱਖ ਕੌਮ ਜਿਹੜੀ ਹੈ ਉਹਦੀ ਵਿਲੱਖਣਤਾ ਜਿਹੜੀ ਹੈ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਜਿਹੜਾ ਸਾਜਿਆ ਜੀ, ਉਹ ਜਿਹੜਾ ਸੀਗਾ ਹੋਰਨਾਂ ਮਜ਼੍ਹਬਾਂ ਮਤਾਂ ਮਤਾਂਤਰਾਂ ਤੋਂ ਨਿਆਰਾ ਸਾਜਿਆ। ਤੋਂ ਜਿਹੜੀਆਂ ਨਿਆਰੇ ਪਿੰਡ ਦੀਆਂ ਨਿਸ਼ਾਨੀਆਂ ਹੈਗੀਆਂ ਉਹਨੂੰ ਬਰਕਰਾਰ ਰੱਖਣਾ ਵੀ ਅੱਜ ਸਾਡਾ ਫਰਜ਼ ਬਣਦਾ। ਤੋਂ ਮੈਂ ਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਹਰ ਵੇਲੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਅਸੀਂ ਹਰ ਉਹ ਚੀਜ਼ ਦੀ ਰਾਖੀ ਕਰਨੀ ਹੈ ਜਿਹੜੀ ਸਾਡੇ ਖਾਲਸਾ ਸਿਧਾਂਤ ਦੀ ਰਾਖੀ ਦੇ ਵੱਖਰੇ ਹੋਣ ਦਾ ਸਬੂਤ ਆ। ਨਾਨਕਸ਼ਾਹੀ ਕੈਲੰਡਰ ਵਿੱਚ ਸਭ ਤੋਂ ਪ੍ਰਮੁੱਖ ਚੀਜ਼ ਹੈ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਪੰਜਾਬ ਦੇ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਦੇ ਉੱਪਰ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ 5 ਪਿਆਰਿਆਂ ਤੋਂ ਸ਼ੁਰੂ ਕਰਦੇ ਹਾਂ, ਜਿਨ੍ਹਾਂ ਨੂੰ ਪਿਛਲੇ ਦਿਨੀ SGPC ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਜਦੋਂ ਹੋਂਦ ਵਿੱਚ ਆਈ ਆ ਤਾਂ ਇਹਦਾ ਮਕਸਦ ਸੀਗਾ ਬਈ ਗੁਰਧਾਮਾਂ ਦਾ ਸੁਚੱਜਾ ਪ੍ਰਬੰਧ ਤੇ ਸਿੱਖੀ ਦੀ ਪ੍ਰਚੰਡਤਾ ਪ੍ਰਫੁੱਲਤਾ, ਸਿੱਖ ਵਿਚਾਰਧਾਰਾ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਾ ਜੀ। ਤੇ ਜਿਹੜੇ ਇਸ ਕਮੇਟੀ ਦੇ ਵਿੱਚ ਮੁਲਾਜ਼ਮਾਂ ਸਾਰੇ ਸਿੱਖ ਨੇ ਤੇ ਉਹਨਾਂ ਲਈ ਸੇਵਾ ਨਿਯਮ ਜਿਹੜੇ ਬਣਾਏ ਗਏ ਨੇ, ਉਹ ਸੇਵਾ ਨਿਯਮਾਂ ਦੇ ਤਹਿਤ ਹਰ ਇੱਕ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ, ਮੁਲਾਜ਼ਮ ਨੇ ਸੇਵਾ ਕਰਨੀ ਹੁੰਦੀ ਹੈ, ਡਿਊਟੀ ਕਰਨੀ ਹੁੰਦੀ ਹੈ। ਤੇ ਇਸ ਦੌਰਾਨ ਜੇਕਰ ਕਿਸੇ ਥਾਂ ਦੇ ਉੱਤੇ ਕਿਸੇ ਥਾਂ ਤੇ ਇਹੋ ਜਿਹੇ ਹਾਲਾਤ ਬਣ ਜਾਣ ਕਿ ਇੱਕ ਮੁਲਾਜ਼ਮ ਖੜਾ ਹੈ, ਆਪਦੀ ਡਿਊਟੀ ਉਹ ਕਰ ਰਿਹਾ, ਜਿਹੜੇ ਸੇਵਾ ਨਿਯਮ ਨੇ ਉਹਦੇ ਅਨੁਸਾਰ ਪੂਰਾ ਜ਼ਿੰਮੇਵਾਰੀ ਨਾਲ, ਪਰ ਉਹਦੇ ਸਾਹਮਣੇ ਸਿੱਖ ਸਿਧਾਂਤਾਂ ਦਾ ਘਾਣ ਹੋਣ ਲੱਗ ਪਵੇ ਤੇ ਉਸ ਟਾਈਮ ਉਹ ਸੇਵਾ ਨਿਯਮ ਜਿਹੜੇ ਨੇਗੇ ਉਹ ਪਿੱਛੇ ਚਲੇ ਜਾਂਦੇ ਆ। ਮੁੱਖ ਗੱਲ ਆਉਂਦੀ ਆ ਕਿ ਸਿੱਖੀ ਦੀ ਰਾਖੀ ਲਈ ਤਾਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਉਹ। ਸ਼੍ਰੋਮਣੀ ਕਮੇਟੀ ਦਾ ਮੁੱਖ ਮਕਸਦ ਜਿਹੜਾ ਹੈਗਾ ਸਿੱਖੀ ਦੀ ਚੜ੍ਹਦੀ ਕਲਾ ਵਾ। ਸੋ ਇਸੇ ਤਰੀਕੇ ਨਾਲ 5 ਪਿਆਰੇ ਜਿਹੜੇ ਹੈਗੇ ਆ, ਇਹ ਕਿਹਾ ਜਾਣਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਉਹ ਇੱਕ ਸਧਾਰਨ ਰੂਪ ਦੇ ਵਿੱਚ ਗੱਲ ਠੀਕ ਲੱਗਦੀ ਆ ਕਿ ਹਾਂਜੀ ਮੁਲਾਜ਼ਮ ਨੇ ਤਾਂ ਉਹਨਾਂ ਨੂੰ ਸੰਸਥਾ ਦੇ ਜਿਹੜੇ ਹੈਗੇ ਆ ਉਹ ਮੰਨਣੇ ਚਾਹੀਦੇ ਆ ਜਿਹੜੇ ਸੇਵਾ ਨਿਯਮ ਜੀ। ਪਰ ਸੇਵਾ ਨਿਯਮਾਂ ਦੀ ਤਾਂ ਉਹਨਾਂ ਨੇ ਕੋਈ ਉਲੰਘਣਾ ਨਹੀਂ ਕੀਤੀ, ਉਹਨਾਂ ਨੇ ਤਾਂ ਆਪਣਾ ਫਰਜ਼ ਨਿਭਾਇਆ, ਕਿਉਂਕਿ ਇਹ ਫਰਜ਼ ਵਾ ਇੱਕ ਸਿੱਖ ਹੋਣ ਦੇ ਨਾਤੇ ਹਰੇਕ ਸਿੱਖ ਦਾ ਕਿ ਜਿੱਥੇ ਧਰਮ ਦੀ ਹਾਨੀ ਹੋ ਰਹੀ ਆ ਉੱਥੇ ਆਪਦੀ ਜ਼ਿੰਮੇਵਾਰੀ ਨਿਭਾਈ ਜਾਵੇ। ਸੋ ਜਦੋਂ ਉਹਨਾਂ 5 ਪਿਆਰਿਆਂ ਨੂੰ ਲੱਗਿਆ ਕਿ ਜਿਹੜੇ ਚੱਲ ਰਹੀ ਪਰੰਪਰਾ ਦੇ ਅਨੁਸਾਰ ਸਾਡੇ ਜਥੇਦਾਰ ਸਾਹਿਬਾਨ ਨੇ ਉਹ ਜ਼ਿੰਮੇਵਾਰੀਆਂ ਸਹੀ ਨਹੀਂ ਨਿਭਾ ਰਹੇ,
ਤਾਂ ਉਹਨਾਂ ਨੇ ਸਹੀ ਮੌਕੇ ਉੱਤੇ ਬਿਲਕੁਲ ਪੰਜ ਪਿਆਰਿਆਂ ਨੇ ਬਿਲਕੁਲ ਸਹੀ ਜ਼ਿੰਮੇਵਾਰੀ ਨਿਭਾ ਕੇ ਇੱਕ ਵਾਰੀ ਸਾਰੇ ਖਾਲਸਾ ਪੰਥ ਨੂੰ ਇੱਕ ਬਹੁਤ ਹੀ ਚੰਗੇ ਤਰੀਕੇ ਨਾਲ ਇੱਕ ਰਾਹ ਦਿਖਾਇਆ ਸੀਗਾ ਕਿ ਇਸ ਤਰੀਕੇ ਨਾਲ ਵੀ ਕੌਮ ਦੇ ਮਸਲੇ ਹੱਲ ਹੋ ਸਕਦੇ ਆ ਜੀ। ਪਰ ਜਿਹੜੀ ਬਾਦਲ ਸ਼ਾਹੀ ਆ ਇਹਨੇ ਇਸ ਚੀਜ਼ ਨੂੰ ਬੜਾ ਇੱਕ ਚੈਲੰਜ ਵਾਂਗੂ ਲਿਆ ਕਿ ਅਸੀਂ ਇਹ ਚੀਜ਼ ਨਹੀਂ ਮੰਨਣ ਦੇਣੀ, ਨਹੀਂ ਬਣ ਦੇਣੀ। ਸੋ ਇਸ ਚੀਜ਼ ਦੇ ਵਿੱਚ ਹੁਣ ਬੇਸ਼ੱਕ ਵੀ ਇਹਨਾਂ ਨੇ ਬਾਦਲ ਦੋਨੇ ਬਾਦਲ ਇਕੱਠੇ ਹੋ ਕੇ ਬੈਠੇ ਤੇ ਇਹਨਾਂ ਨੇ ਮੱਕੜ ਹੋਰਾਂ ਨੂੰ ਅੰਤਰੰਗ ਕਮੇਟੀ ਦੇ ਮੈਂਬਰਾਂ ਨੂੰ ਸਾਬਕਾ ਮਰਵਾ ਕੇ ਉਹਨਾਂ ਨੂੰ ਮੁਅੱਤਲ ਕਰਾ ਦਿੱਤਾ। ਪਰ ਖਾਲਸਾ ਪੰਥ ਜਿਹੜਾ ਹੈਗਾ, ਸਮੁੱਚੀਆਂ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਪੰਜ ਪਿਆਰਿਆਂ ਦੇ ਨਾਲ ਖੜੇ ਨੇ ਤੇ ਸਮੁੱਚਾ ਸਿੱਖ ਜਗਤ ਜਿਹੜਾ ਹੈਗਾ ਉਹ ਬਾਦਲ ਕਿਆਂ ਦੀ ਜਿਹੜੀ ਇਸ ਗੱਲ ਦੀ ਗੱਜ ਕੇ ਨਿੰਦਾ ਕਰ ਰਿਹਾ, ਨਿਖੇਧੀ ਕਰ ਰਿਹਾ ਤੇ ਜਿਹੜਾ ਬਾਅਦ ਵਿੱਚ ਪੰਜ ਪਿਆਰਿਆਂ ਨੇ ਆਦੇਸ਼ ਜਾਰੀ ਕੀਤਾ ਵਾ ਕਿ ਇਹ ਜਥੇਦਾਰ ਜਿਹੜੇ ਨੇ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਇਹਨੂੰ ਭਰਪੂਰ ਜਿਹੜਾ ਹੈਗਾ ਉਹ ਹੁੰਗਾਰਾ ਸਿੱਖ ਜਗਤ ਵੱਲੋਂ ਮਿਲ ਰਿਹਾ ਕਿਉਂਕਿ ਉਹਨਾਂ ਨੂੰ ਕਿਸੇ ਨੇ ਸੱਦਣਾ ਨਹੀਂ, ਬੁਲਾਉਣਾ ਨਹੀਂ, ਉਹ ਆਪਦੀ ਕ੍ਰੈਡੀਬਿਲਿਟੀ ਗਵਾ ਚੁੱਕੇ ਨੇ। ਸੋ ਪੰਜ ਪਿਆਰਿਆਂ ਦਾ ਜਿਹੜਾ ਇਹ ਮਸਲਾ ਹੈਗਾ ਇਸ ਦੇ ਬਹਾਨੇ ਜਿੱਥੇ ਬਾਦਲ ਕਿਆਂ ਦਾ ਕੁਝਾ ਚਿਹਰਾ ਹੋਰ ਨੰਗਾ ਹੋਇਆ ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਇਹ ਵੀ ਸਾਡੇ ਸਾਹਮਣੇ ਗੱਲ ਖੁੱਲੀ ਆ ਕਿ ਜਿਹੜੀ ਪੰਜ ਪ੍ਰਧਾਨੀ ਦੀ ਪਰੰਪਰਾ ਹੈਗੀ ਆ ਉਹ ਕਿਵੇਂ ਆਪਦਾ ਰੋਲ ਪਲੇ ਕਰਨ ਲਈ ਤਿਆਰ ਸੀ, ਪਰ ਇਹਨਾਂ ਬਾਦਲ ਕਿਆਂ ਨੇ ਕਿਵੇਂ ਉਹਦੇ ਰਾਹ ਜਿਹੜੇ ਕੇ ਲਾਏ ਨੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਇਹਨਾਂ ਤੁਸੀਂ ਗੱਲ ਕੀਤੀ ਕਿ ਦੋ ਬਾਦਲਕਿਆਂ ਨੇ ਇਹ ਫੈਸਲਾ ਲਿੱਤਾ, ਨਾਲ ਮੱਕੜ ਸਾਹਿਬ ਨੇ ਵੀ ਇਹ ਫੈਸਲਾ ਲਿੱਤਾ ਹੈ, ਤੁਹਾਨੂੰ ਨਹੀਂ ਲੱਗਦਾ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਇਹ ਫੈਸਲਾ ਗਲਤ ਹੈ, ਰੋਂਗ ਫੈਸਲਾ ਹੈ, ਤੁਹਾਨੂੰ ਲੱਗਦਾ ਕਿ ਇਸ ਸਿੱਖਾਂ ਨੂੰ ਸਿੱਧਾ ਲਲਕਾਰ ਰਹੇ ਨੇ ਕਿ ਤੁਸੀਂ ਜੋ ਮਰਜ਼ੀ ਸਾਡੇ ਖਿਲਾਫ ਕਰੋ, ਪਰ ਜੋ ਅਸੀਂ ਕਰਨਾ ਹੈਗਾ ਉਹ ਅਸੀਂ ਆਪਣੀ ਦਹਿਸ਼ਤਗਰਦੀ ਜਾਂ ਜੋ ਆਪਣੇ ਸਾਡੇ ਫੈਸਲੇ ਉਹ ਤੁਹਾਡੇ ਤੇ ਥੋਪ ਕੇ ਰਹੇ ਨੇ? ਤੁਹਾਨੂੰ ਲੱਗਦਾ ਕਿ ਸਾਹਮਣੇ ਇਹ ਸਿੱਖ ਕੌਮ ਨੂੰ ਲਲਕਾਰ ਰਹੇ ਨੇ ਇਸ ਤਰ੍ਹਾਂ ਬਾਰ-ਬਾਰ ਗਲਤ ਫੈਸਲੇ ਕਰਕੇ ਇਸ ਤਰ੍ਹਾਂ ਦੇ? ਦੇਖੋ, ਇੱਕ ਆਪਾਂ ਨੂੰ ਗੱਲ ਜੇ ਇਹਨੂੰ ਸਮੁੱਚੇ ਨਜ਼ਰੀਏ ਤੋਂ ਦੇਖੀਏ, ਦੋ ਚੀਜ਼ਾਂ ਦੀ ਸਿੱਧੀ ਟੱਕਰ ਆਪਾਂ ਦੇਖ ਰਹੇ ਹਾਂ। ਇੱਕ ਪਾਸੇ ਉਹ ਧਿਰਾਂ ਨੇ ਜਿਹੜੀਆਂ ਖਾਲਸਾ ਪੰਥ ਨੂੰ, ਖਾਲਸਾਈ ਸ਼ਾਨ ਨੂੰ, ਖਾਲਸਾਈ ਸੱਭਿਆਚਾਰ ਨੂੰ, ਸਿੱਖਾਂ ਦੇ ਸਾਰਾ ਕੁਛ ਜਿਹੜਾ ਹੈ ਉਹਨੂੰ ਬਚਾਉਣ ਦੀ ਲੜਾਈ ਲੜ ਰਹੀਆਂ ਨੇ। ਇੱਕ ਧਿਰਾਂ ਉਹ ਨੇ ਜਿਹੜੀਆਂ ਇਹਨੂੰ ਮਲੀਆ ਮੇਟ ਕਰਨ ਤੇ ਤੁਲੀਆਂ ਹੋਈਆਂ ਨੇ। ਉਹਦੇ ਵਿੱਚ ਜਿਹੜੀਆਂ ਮਲੀਆ ਮੇਟ ਕਰਨ ਵਾਲੀਆਂ ਧਿਰਾਂ ਨੇ, ਐਂਟੀ ਪੰਥ ਜਿਹੜੀਆਂ ਧਿਰਾਂ ਨੇ, ਉਹ ਭਾਰਤੀ ਹਕੂਮਤ ਦੀ ਸਰਪ੍ਰਸਤੀ ਉਹਨਾਂ ਨੂੰ ਮਿਲ ਰਹੀ ਆ। ਸੋ ਬਾਦਲ ਪਰਿਵਾਰ ਅਤੇ ਹੋਰ ਬਹੁਤ ਸਾਰੇ ਇਹੋ ਜਿਹੇ ਹੋਰ ਦਲ ਨੇਗੇ, ਬੜੀਆਂ ਇਹੋ ਜਿਹੀਆਂ ਕੈਟਾਗਰੀਆਂ ਆਪਾਂ ਦੇਖਦੇ ਹਾਂ ਸਮਾਜ ਵਿੱਚ। ਇਹ ਸਾਰੇ ਦੇ ਸਾਰੇ ਅਸਲ ਵਿੱਚ ਹਿੰਦੂ ਸਾਮਰਾਜ ਦੀਆਂ ਨੀਤੀਆਂ ਜਿਹੜੀਆਂ ਰਹੀਆਂ ਕਿ ਸਿੱਖਾਂ ਦੇ ਹਰ ਇੰਸਟੀਚਿਊਟ ਨੂੰ ਬਰਬਾਦ ਕੀਤਾ ਜਾਵੇ, ਉਹਦੇ ਤਹਿਤ ਚੱਲ ਰਹੇ ਨੇ। ਔਰ ਇਹ ਹਿੰਦੁਸਤਾਨ ਵਰਸਸ ਖਾਲਿਸਤਾਨ, ਹਿੰਦੂ ਸੱਭਿਆਚਾਰ ਵਰਸਸ ਖਾਲਸਾਈ ਸੱਭਿਆਚਾਰ, ਇਹ ਇੱਕ ਜਿਹੜੀ ਜੰਗ ਵਾ ਉਹ ਲੜ ਰਹੇ ਆ। ਔਰ ਇਹਦੇ ਵਿੱਚ ਇਹ ਹੱਥ ਠੋਕੇ ਬਣ ਕੇ ਵਿਚਰ ਰਹੇ ਨੇ ਬਾਦਲ ਕੇ। ਔਰ ਇਹਨਾਂ ਦੇ ਬਾਰੇ ਦਿਨੋਂ ਦਿਨ ਜਿਹੜਾ ਇਹਨਾਂ ਦਾ ਕੋਝਾ ਚਿਹਰਾ ਉਹ ਨੰਗਾ ਹੁੰਦਾ ਜਾ ਰਿਹਾ। ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਸਿੱਖ ਜਗਤ ਜਿਹੜਾ ਹੈਗਾ ਉਹ ਇਹਨਾਂ ਨੂੰ ਵੀ, ਜਿਵੇਂ ਹੋਰ ਇਸ ਤੋਂ ਪਹਿਲਾਂ ਇਤਿਹਾਸ ਵਿੱਚ ਸੈਂਕੜੇ ਦੁਸ਼ਮਣ ਕੌਮ ਦੇ ਸਾਹਮਣੇ ਆਏ ਤੇ ਕੌਮ ਨੇ ਉਹਨਾਂ ਨੂੰ ਨਜਿੱਠਿਆ, ਇਹਨਾਂ ਨਾਲ ਵੀ ਆਪਦੇ ਜਿਹੜੇ ਖਾਲਸਾਈ ਰਵਾਇਤਾਂ ਉਹਨਾਂ ਅਨੁਸਾਰ ਨਜਿੱਠਿਆ ਜਾਏਗਾ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਪਠਾਨਕੋਟ ਵਾਲੀ ਘਟਨਾ ਵੱਲ ਆਉਂਦੇ ਹਾਂ। ਜਿਸ ਤਰ੍ਹਾਂ ਪਠਾਨਕੋਟ ਦੇ ਵਿੱਚ ਅੱਤਵਾਦੀ ਹਮਲਾ ਹੋਇਆ, ਯੂਨਾਈਟਿਡ ਜਿਹਾਦ ਕਾਉਂਸਲ ਨੇ ਇਹ ਜ਼ਿੰਮੇਵਾਰੀ ਆਪਣੇ ਤੇ ਲਈ ਹੈ। ਤੁਸੀਂ ਇਸ ਹੋਰ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਤੁਹਾਡੇ ਇਸ ਤੇ ਕੀ ਵਿਚਾਰ ਨੇ? ਦੇਖੋ, ਇਸ ਤੋਂ ਪਹਿਲਾਂ ਦੀਨਾਨਗਰ ਵਿੱਚ ਅਟੈਕ ਹੋਇਆ ਸੀ, ਅਜੇ ਤੱਕ ਉਹਦੇ ਬਾਰੇ ਸ਼ੱਕ ਜਿਹੜਾ ਹੈਗਾ ਉਹ ਬਰਕਰਾਰ ਆ ਕਿ ਇਹ ਗੱਲ ਹੈ ਕੀ ਆ, ਕਿਉਂਕਿ ਪੰਜਾਬ ਪੁਲਿਸ ਨੇ, ਪੰਜਾਬ ਸਰਕਾਰ ਨੇ ਉਹਦੇ ਵਿੱਚ ਲੋਕਾਂ ਦੀ ਤਸੱਲੀ ਨਹੀਂ ਕਰਾ ਸਕੇ ਹੈਗੇ ਅਜੇ ਤੱਕ ਵੀ ਇਹ ਅਸਲ ਵਿੱਚ ਕਹਾਣੀ ਕੀ ਸੀ, ਵੀ ਉਹ ਕੌਣ ਸੀ ਜਿਨ੍ਹਾਂ ਨੇ ਇੱਥੇ ਅਟੈਕ ਕੀਤਾ ਜਾਂ ਕੀ ਹੋਇਆ। ਹੁਣ ਇਹ 5-6 ਮਹੀਨਿਆਂ ਦੇ ਅੰਦਰ ਅੰਦਰ ਦੂਜਾ ਅਟੈਕ ਹੋ ਗਿਆ ਤੇ ਕਿਹਾ ਜਾ ਰਿਹਾ ਕਿ ਉਹ ਪਾਕਿਸਤਾਨ ਤੋਂ ਆਏ ਸੀ। ਪਿਛਲੀ ਵਾਰ ਵੀ ਕਹਿੰਦੇ ਸੀ, ਅਕਸਰ ਹੀ ਕਹਿ ਦਿੰਦੇ ਕਿ ਪਾਕਿਸਤਾਨ ਤੋਂ ਆਏ ਸੀ, ਪਰ ਜਿੰਨਾ ਟਾਈਮ ਇੱਥੋਂ ਕੋਈ ਇਹੋ ਜਿਹੀ ਗੱਲ ਪੁਖਤਾ ਤੌਰ ਤੇ ਸਾਬਤ ਨਹੀਂ ਕਰ ਦਿੱਤੀ ਜਾਂਦੀ, ਕੋਈ ਗੱਲ ਨਹੀਂ ਬਣ ਜਾਂਦੀ, ਉਹਨਾਂ ਟਾਈਮ ਇਹ ਗੱਲ ਕਹਿਣੀ ਕਿ ਜੀ ਇਹ ਗੱਲ ਇੰਡੀਅਨ ਗੌਰਮੈਂਟ ਬਿਲਕੁਲ ਸੱਚ ਬੋਲਦੀ ਆ ਜਾਂ ਇਹਨਾਂ ਦਾ ਪੱਖ ਬਿਲਕੁਲ ਸਹੀ ਆ, ਇਹ ਸਾਡੇ ਲਈ ਅਸੰਭਵ ਆ। ਕਿਉਂਕਿ ਅਸੀਂ ਬੜੀਆਂ ਇਹੋ ਜਿਹੀਆਂ ਖੇਡਾਂ ਦੇਖ ਚੁੱਕੇ ਆ ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਗੱਲ ਕੋਈ ਹੋਰ ਨਿਕਲਦੀ ਆ। ਪਾਰਲੀਮੈਂਟ ਤੇ ਅਟੈਕ ਹੋਇਆ ਸੀ 10-15 ਸਾਲ ਪਹਿਲਾਂ, ਉਹਦੇ ਬਾਰੇ ਵੀ ਅੱਜ ਤੱਕ ਸ਼ੱਕ ਆ ਕਿ ਸ਼ਾਇਦ ਇਹ ਚੀਜ਼ ਜਿਹੜੀ ਸੀ ਇਹਨਾਂ ਨੇ ਕਿਸੇ ਗੇਮ ਦੇ ਵਿੱਚੋਂ ਆਪ ਹੀ ਕਰਵਾਈ ਆ। ਇਸ ਤੋਂ ਪਹਿਲਾਂ ਅਫਜ਼ਲ ਗੁਰੂ ਦੀ ਫਾਂਸੀ ਦੇ ਕਾਰਨ ਸਾਰੀ ਗੱਲ ਜਿਹੜੀ ਸੀ ਉਹ ਨੰਗੀ ਹੋਈ ਸੀ। ਸੋ ਇਸ ਕਰਕੇ ਐਟ ਦਿਸ ਮੂਮੈਂਟ ਅਜੇ 12-13 ਘੰਟੇ ਪਹਿਲਾਂ ਹੀ ਇਹ ਗੱਲ ਇਹਨਾਂ ਨੇ ਅਨਾਉਂਸ ਕੀਤੀ ਆ ਕਿ ਅਸੀਂ ਸਾਰੇ ਜਿਹੜੇ ਉੱਥੇ ਘੁਸਪੈਠੀਏ ਸੀ ਜਾਂ ਹਮਲਾਵਰ ਸੀ ਜਾਂ ਦਹਿਸ਼ਤਗਰਦ ਸੀ ਜੋ ਮਾਰ ਦਿੱਤੇ ਨੇ।
ਸੋ ਇਸ ਗੱਲ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਜੇ ਬੜਾ ਜਿਹੜਾ ਹੈਗਾ ਸਮਾਂ ਪਿਆ, ਪਰ ਹਰ ਚੀਜ਼ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਦੀ ਆਦਤ ਨੂੰ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਚੀਜ਼ ਇੰਨੀ ਸੌਖੀ ਨਹੀਂ ਹੈਗੀ, ਕਿਉਂਕਿ ਇਹਨਾਂ ਦਾ ਰਿਕਾਰਡ ਜਿਹੜਾ ਹੈਗਾ ਉਹ ਬੜਾ ਮਾੜਾ ਹੈ। ਜੀ ਵੀਰ ਜੀ ਲਾਈਕ ਜਿੱਦਾਂ ਅਗੇ ਥੋੜੀ ਸੀ ਜਿਹੜੀ ਘਟਨਾਕ੍ਰਮ ਨੇ ਥੋੜੀ ਜਿਹੀ ਹੋਰ ਸੱਚਾਈ ਦੇ ਵਿੱਚ ਅਗਰ ਜਾਣੇ ਜਾਂ ਹੋਰ ਤਹਿ ਦੇ ਵਿੱਚ ਜਾਣੇ ਆ, ਕਿਉਂਕਿ ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ, ਇਸ ਤਰ੍ਹਾਂ ਹੋਰ ਗੱਲਬਾਤ ਕਰਨਾ ਚਾਹੁੰਦੇ। ਆਈ ਨੋ ਕਿ ਤੁਹਾਡਾ ਬੇਬੀ ਪਿੱਛੇ ਰੋ ਰਿਹਾ, ਬਟ ਆਮ ਸੋ ਸੌਰੀ ਫॉर दैट। ਐਂਡ ਜਿਸ ਤਰ੍ਹਾਂ ਅਸੀਂ ਥੋੜਾ ਜਿਹਾ ਹੋਰ ਇਸ ਦੀ ਤਹਿ ਤੱਕ ਜਾਣੇ ਹਾਂ, ਜਿਸ ਤੁਸੀਂ ਗੱਲ ਕੀਤੀ ਕਿ ਇਸ ਦਾ ਫਾਇਦਾ ਤਾਂ ਭਾਰਤ ਦੀ ਗਵਰਨਮੈਂਟ ਨੂੰ ਹੋ ਸਕਦਾ ਹੈ, ਪਰ ਜਿਸ ਤਰ੍ਹਾਂ ਲਾਈਕ ਇਸ ਦਾ ਕੀ ਫਾਇਦਾ ਹੋ ਸਕਦਾ ਭਾਰਤ ਦੀ ਗਵਰਨਮੈਂਟ, ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ, ਕਿਉਂਕਿ ਐਜ਼ ਜਿਸ ਤਰ੍ਹਾਂ ਕਿ ਸਾਨੂੰ ਦੂਰ ਦਿਸ਼ਾ ਤੋਂ ਦੇਖਣਾ ਚਾਹੀਦਾ ਕਿ ਇਸ ਦਾ ਫਾਇਦਾ ਭਾਰਤ ਦੀ ਗਵਰਨਮੈਂਟ ਨੂੰ ਕੀ ਹੋਣਾ ਚਾਹੀਦਾ, ਕਿਉਂਕਿ ਪਿਛਲੇ ਦਿਨ ਖੁਦ ਤਾਂ ਮੋਦੀ ਆਪ ਪਾਕਿਸਤਾਨ ਜਾ ਕੇ ਆਪਣਾ ਪਿਆਰ ਇਜ਼ਹਾਰ ਕਰਕੇ ਆਇਆ ਸੀਗਾ, ਹੁਣ ਇਹਨਾਂ ਨੇ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਕਰਕੇ ਕੀ ਇਹ ਦਿਖਾਉਣਾ ਚਾਹੁੰਦੇ ਨੇ, ਤੁਹਾਨੂੰ ਕੀ ਲੱਗਦਾ ਹੈ? ਦੇਖੋ, ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸ਼ਾਂਤੀ ਆ ਜਾਂ ਪੀਸ ਆ, ਉਹ ਦੋਨਾਂ ਮੁਲਕਾਂ ਦੇ ਵਿੱਚ ਬੈਠੇ ਕੁਝ ਇਹੋ ਜਿਹੇ ਤੱਤਾਂ ਨੂੰ ਕਦੇ ਪ੍ਰਵਾਨ ਨਹੀਂ ਹੋਣੀ ਜੀ, ਜਿਨ੍ਹਾਂ ਦਾ ਤੋਰੀ ਫੁਲਕਾ ਹੀ ਹਕੀਕਤ ਚੱਲਦਾ। ਉਹ ਦੋਨੇ ਪਾਸੇ ਹੀ ਇਹੋ ਜਿਹੀਆਂ ਸੰਸਥਾਵਾਂ ਹੈਗੀਆਂ ਨੇ, ਕੁਝ ਵਿਅਕਤੀ ਇਹੋ ਜਿਹੇ ਹੈਗੇ ਨੇ, ਕੁਝ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਗੌਰਮੈਂਟ ਤੋਂ ਬਾਹਰੋਂ ਬਾਹਰ ਵੀ ਚੱਲਦੀਆਂ ਨੇ ਤੇ ਗੌਰਮੈਂਟ ਨੂੰ ਪ੍ਰੋਬਲਮ ਪਾਉਣ ਜੋਗੀਆਂ ਨੇ ਜੀ। ਤੋਂ ਇਸ ਕਰਕੇ ਇਹ ਇੱਕਦਮ ਗੱਲ ਕਹਿਣੀ ਕਿ ਇਹ ਸਰਕਾਰ ਨੇ ਕਰਾਇਆ ਜਾਂ ਪਾਕਿਸਤਾਨ ਦੀ ਸਰਕਾਰ ਨੇ ਕਰਾਇਆ ਜਾਂ ਭਾਰਤ ਦੀ ਸਰਕਾਰ ਨੇ ਕਰਾਇਆ, ਉਹ ਬਹੁਤ ਸਾਰੀਆਂ ਏਜੰਸੀਆਂ ਖਿੱਤੇ ਵਿੱਚ ਸਰਗਰਮ ਨੇ, ਉਹਨਾਂ ਚੋਂ ਕਿਸੇ ਨੇ ਵੀ ਇਹ ਕੰਮ ਕਰਾਇਆ ਹੋ ਸਕਦਾ ਜੀ। ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਜਿਹੜੇ ਦੋ ਮੁੱਦੇ ਸੀਗੇ, ਮੇਨ ਮੁੱਦੇ ਸੀ, ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।